ਤੇ ਗੱਲ ਕਰੀਏ ਉਸ ਕਿਸ਼ਤੀ ਦੀ ਜਿਹੜੀ ਪਣਡੁੱਬੀ ਦੀ ਜਿਹੜੀ ਕਿ ਟਾਈਟੈਨਿਕ ਦਾ ਜਿਹੜਾ ਮਲਬਾ ਉਹ ਦਿਖਾਉਣ ਲੱਗੇ ਗਈ ਸੀਗੀ ਤੇ ਇਸ ਪਣਡੁੱਬੀ ਦੇ ਬਾਰੇ ਹਾਲੇ ਵੀ ਜਿਹੜਾ ਕੁਝ ਪਤਾ ਨਹੀਂ ਲੱਗ ਸਕਿਆ। ਪਤਾ ਲੱਗਿਆ ਕਿ ਇਹਦਾ ਰਾਬਤਾ ਟੁੱਟ ਗਿਆ ਸੀ, ਲਾਪਤਾ ਹੋਈ ਪਣਡੁੱਬੀ ਦੇ ਨਾਲ ਰਾਬਤਾ ਟੁੱਟ ਗਿਆ ਸੀ ਤੇ ਇਹ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦਿਖਾਉਣ ਦੇ ਲਈ ਸੈਲਾਨੀਆਂ ਨੂੰ ਲੈ ਕੇ ਗਈ ਸੀ। ਆਮ ਤੌਰ ਤੇ ਇਸ ਪਣਡੁੱਬੀ ਦੇ ਵਿੱਚ ਐਮਰਜੈਂਸੀ ਹਾਲਾਤ ਦੇ ਵਿੱਚ 4 ਦਿਨਾਂ ਦੀ ਆਕਸੀਜਨ ਹੁੰਦੀ ਹੈ। ਅਮਰੀਕੀ ਕੋਸਟ ਗਾਰਡ ਦੇ ਮੁਤਾਬਕ ਇਸ ਪਣਡੁੱਬੀ ਦੇ ਵਿੱਚ 5 ਲੋਕ ਜਿਹੜੇ ਆ ਉਹ ਸਵਾਰ ਸਨ। ਇਹਨਾਂ ਦੇ ਵਿੱਚ ਇੱਕ ਪਾਇਲਟ ਤੇ 4 ਮਿਸ਼ਨ ਆਪਰੇਟਰ ਜਿਹੜੇ ਆ ਉਹ ਦੱਸੇ ਗਏ ਆ। ਇਹਨਾਂ ਪੰਜਾਂ ਨੂੰ ਲੱਭਣ ਦੇ ਲਈ ਟੀਮਾਂ ਲੱਗੀਆਂ ਹੋਈਆਂ ਨੇ। ਯੂਐਸ ਕੋਸਟ ਗਾਰਡ ਦੇ ਦੱਸਣ ਦੇ ਮੁਤਾਬਕ ਇਸ ਪਣਡੁੱਬੀ ਦੇ ਮਹਾਸਾਗਰ ਦੇ ਵਿੱਚ ਜਾਣ ਦੇ ਪੌਣੇ 2 ਘੰਟਿਆਂ ਬਾਅਦ ਉਹਦੇ ਨਾਲ ਰਾਬਤਾ ਟੁੱਟ ਗਿਆ ਸੀ। ਹੁਣ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਚਰਚਾ ਕਰਾਂਗੇ, ਇਸ ਪਣਡੁੱਬੀ ਬਾਰੇ ਕਿਹੜੀਆਂ ਆ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਟਾਈਟੈਨਿਕ ਦਾ ਜਿਹੜਾ ਮਲਬਾ ਵਾ ਉਹ ਉੱਤਰੀ ਅਮਰੀਕਾ ਦੇ ਸਮੁੰਦਰ ਨੇੜੇ ਕੈਨੇਡਾ ਦੇ ਨਿਊਫਾਊਂਡਲੈਂਡ ਦੇ ਸੈਂਟ ਜੋਨਸ ਤੋਂ 700 ਕਿਲੋਮੀਟਰ ਦੂਰ ਐਟਲਾਂਟਿਕ ਮਹਾਸਾਗਰ ਦੇ ਵਿੱਚ ਹੈ। ਇਸ ਪਣਡੁੱਬੀ ਨੂੰ ਓਸ਼ੀਅਨ ਗੇਟ ਕੰਪਨੀ ਜਿਹੜੀ ਆ ਉਹ ਲਿਜਾਂਦੀ ਹੈ ਤੇ ਬਚਾਅ ਕਾਰਜਾਂ ਦੀ ਜੇਕਰ ਗੱਲ ਕਰੀਏ ਤਾਂ ਅਮਰੀਕਾ ਤੇ ਕੈਨੇਡਾ ਦੀਆਂ ਟੀਮਾਂ ਦਿਨ ਰਾਤ ਪੁਰਜ਼ੋਰ ਕੋਸ਼ਿਸ਼ਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਅਮਰੀਕੀ ਕੋਸਟ ਗਾਰਡ ਦੇ ਰੀਡਰ ਐਡਮਿਰਲ ਜੋਹਨ ਮੋਗਰ ਨੇ ਇਹ ਗੱਲ ਦੱਸੀ ਹੈ ਕਿ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਭਾਲ ਕਰਨਾ ਚੁਣੌਤੀ ਹੈ। ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਉਹਨਾਂ ਨੇ ਕਿਹਾ ਕਿ ਪਣਡੁੱਬੀ ਨੂੰ ਲੱਭਣ ਦੇ ਲਈ ਸਾਡੇ ਕੋਲੇ 70 ਤੋਂ ਲੈ ਕੇ 96 ਘੰਟਿਆਂ ਦਾ ਸਮਾਂ ਹੈ। ਉਹਨਾਂ ਦੇ ਮੁਤਾਬਕ ਪਣਡੁੱਬੀ ਦੀ ਭਾਲ ਦੇ ਲਈ 2 ਜਹਾਜ਼ ਤੇ ਇੱਕ ਪਣਡੁੱਬੀ ਤੇ ਸੁਨਾਰ ਦੇ ਨਾਲ ਲੈਸ ਤੈਰਦੇ ਬੰਨ ਜਿਹੜੇ ਲਗਾਏ ਗਏ ਆ ਤੇ ਉਹਦੇ ਵਿੱਚ ਸਵਾਰ ਜਿਹੜੇ ਲੋਕ ਆ ਉਹਨਾਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਪਣਡੁੱਬੀ ਦੇ ਵਿੱਚ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਤੇ ਉਹਦਾ 19 ਸਾਲ ਦਾ ਪੁੱਤਰ ਸਵਾਰ ਹੈ। ਬ੍ਰਿਟੇਨ ਦਾ ਅਰਬਪਤੀ ਕਾਰੋਬਾਰੀ ਆ ਹਾਮਿਸ਼ ਹਾਰਡਿੰਗ ਤੇ ਉਹਦੇ ਪਰਿਵਾਰ ਦੇ ਮੁਤਾਬਕ ਉਹ ਵੀ ਇਸ ਪਣਡੁੱਬੀ ਦੇ ਵਿੱਚ ਸਵਾਰ ਨੇ ਤੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਸੀ ਕਿ ਮੈਂ ਟਾਈਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਦੇ ਵਿੱਚ ਸ਼ਾਮਲ ਹਾਂ। ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਦੇ ਵਿੱਚੋਂ ਇੱਕ ਹੈ। ਦਾਊਦ 48 ਸਾਲ ਦਾ ਤੇ ਉਹਦੇ ਪੁੱਤਰ ਦੀ ਉਮਰ 19 ਸਾਲ ਦੱਸੀ ਗਈ। ਅੱਜ ਕੱਲ੍ਹ ਉਹ ਵੀ ਬ੍ਰਿਟੇਨ ਦੇ ਵਿੱਚ ਰਹਿੰਦੇ ਆ। ਉਹ ਬ੍ਰਿਟੇਨ ਦੇ ਵਿੱਚ ਸਰੇ ਇਲਾਕੇ ਦੇ ਵਿੱਚ ਜਿਹੜਾ ਉਹ ਰਹਿੰਦੇ ਆ। ਹੁਣ ਦੱਸਿਆ ਗਿਆ ਹੈ ਕਿ ਆਮ ਤੌਰ ਉੱਤੇ ਇਹਦੇ ਵਿੱਚ ਪਣਡੁੱਬੀ ਦੇ ਵਿੱਚ ਇੱਕ ਪਾਇਲਟ, 3 ਸੈਲਾਨੀ ਤੇ ਕੰਪਨੀ ਮੁਤਾਬਕ ਇੱਕ ਕੰਟੈਂਟ ਐਕਸਪਰਟ ਜਿਹੜੇ ਉਹ ਸਵਾਰ ਹੁੰਦੇ ਆ। ਇਹ ਟੂਰ ਨਿਊਫਾਊਂਡਲੈਂਡ ਦੇ ਸੇਂਟ ਜੋਨਸ ਤੋਂ ਸ਼ੁਰੂ ਹੁੰਦਾ ਹੈ ਤੇ ਓਸ਼ੀਅਨ ਗੇਟ ਕੰਪਨੀ ਜਿਹੜੀ ਹੈ ਇਹ ਟੂਰ ਕਰਾਉਂਦੀ ਹੈ ਤੇ ਉਹਦੇ ਕੋਲੇ 3 ਪਣਡੁੱਬੀਆਂ ਪਰ ਸਿਰਫ ਟਾਈਟਨ ਸਬਮਰਸੀਬਲ ਦੀ ਜਿਹੜੀ ਟਾਈਟਨ ਸਬਮਰਸੀਬਲ ਦੀ ਜਿਹੜੀ ਹੈ ਟਾਈਟੈਨਿਕ ਦੇ ਮਲਬੇ ਤੱਕ ਪਹੁੰਚਣ ਦੇ ਵਿੱਚ ਸਮਰੱਥ ਹੈ। ਸੋ ਹੁਣ ਜਿਹੜੀ ਹੈ ਉਹ ਇੱਕ ਟਰੱਕ ਵਾਂਗ ਹੈ। ਇਸ ਵੇਲੇ 8 ਦਿਨਾਂ ਦੇ ਟੂਰ ਦੀ ਕੀਮਤ $2.5 ਲੱਖ ਹੈ, ਮਤਲਬ ਕਿ 2 ਕਰੋੜ ਰੁਪਈਆ ਜਿਹੜਾ ਉਹ ਦੱਸਿਆ ਗਿਆ ਤੇ ਇਸ ਪਣਡੁੱਬੀ ਦਾ ਭਾਰ 10,432 ਕਿਲੋ ਹੈ ਤੇ ਲੰਬਾਈ ਜਿਹੜੀ ਹੈ 22 ਫੁੱਟ ਹੈ। ਇਹ 96 ਘੰਟਿਆਂ ਤੱਕ 5 ਲੋਕਾਂ ਨੂੰ ਰੱਖ ਸਕਦੀ ਹੈ ਤੇ ਬਾਹਰੋਂ ਇਹਨੂੰ ਨਟਾਂ ਦੇ ਨਾਲ ਜਿਹੜਾ ਉਹ ਬੰਦ ਕੀਤਾ ਗਿਆ ਤੇ ਇਹਨੂੰ ਬਾਹਰੋਂ ਹੀ ਖੋਲਿਆ ਜਿਹੜਾ ਉਹ ਜਾ ਸਕਦਾ, ਅੰਦਰੋਂ ਖੋਲਣਾ ਇਹਨੂੰ ਔਖਾ ਹੈ। ਪਰ ਹੁਣ ਦੇਖੋ ਤੁਸੀਂ ਕਿ ਇੱਕ ਤਰੀਕੇ ਨਾਲ ਕਿ ਜਿਹੜੇ ਲੋਕ ਨੇ ਉਹ ਅੰਦਰ ਸਵਾਰ ਨੇ ਪਰ ਉਹਨਾਂ ਦੇ ਬਾਰੇ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਇਸ ਕਰਕੇ ਹੁਣ ਇਸ ਖਬਰ ਉੱਤੇ ਵੀ ਲੋਕਾਂ ਦੀਆਂ ਨਜ਼ਰਾਂ ਨੇ ਕਿ ਆਖਿਰ ਬਚਾਅ ਕਾਰਜਾਂ ਦੇ ਵਿੱਚੋਂ ਨਿਕਲੂਗਾ ਕੀ ਤੇ ਕਿਵੇਂ ਕੀ ਪੋਸੀਬਲ ਹੈ ਕਿ 96 ਘੰਟੇ ਤੱਕ ਲੋਕ ਵਿੱਚੇ ਜਿਉਂਦੇ ਰਹਿ ਸਕਣ। ਆਕਸੀਜਨ ਹੈ ਪਰ ਸਭ ਤੋਂ ਵੱਡੀ ਚੁਣੌਤੀ ਹੈ ਕਿ ਉਹਨਾਂ ਨੂੰ ਲੱਭਿਆ ਕਿਵੇਂ ਜਾਵੇ। ਜੀ।